बैक एंड डॉक्टर साहब हुण साडे कोल है नहीं सवाल जवाब। साडा पहला सवाल है, लाहौर दे जेल विच हमले दा शिकार होए सरबजीत सिंह दी देह भारत पहुंच गई है, इस बारे तुहाडे की कमेंट्स हैं? देखो, सब तो पहला तो असीं दुख का इजहार करते हैं किसी भी जान का नुकसान किसी भी हालात किसी वालों भी होए जी एक दुख का कारण है। परिवार, पत्नी, बच्चे, बच्चियां, भैन, भरा, कबीला सारे ही सफ़र करते हैं। जी सो जिन्हां हालातां च सरबजीत सिंह दा अंत होया है, जेल के कैदियों वालों हमले च और इट उन्हां दे सिर च वजी, इस दे बावजूद कि लाहौर का बहुत अच्छा अस्पताल है, जिन्हां अस्पताल उहदे च उन्होंने डॉक्टरों ने अपना पूरा जोर लाया जी पर गल बनी नहीं। असीं उस ते इस सारे वाक़या दे उत्ते अफसोस का इजहार करते हैं जी और उन्हां दी देह जिहड़ी है उत्थों लाहौर तो अमृतसर लिआंदी गई और पोस्टमार्टम दे लई पट्टी उसनूं खड़िया गया और उहदा जिहड़े अंतम दाह संस्कार है वो उन्हां दा जिहड़ा अपना पिंड है, कस्बा है भिखीविंड, उस दे विच होएगा। सो ये दुख की गल है पर इस दे नाल ही असीं जिक्र करांगे अगे चल के भी किवें इस केस दे उत्ते घटिया सियासत की जा रही है। जी ਇਹਦੇ 'ਚ कोई शक नहीं है कि सरबजीत सिंह ਨੂੰ ਰਾਹ ਦੀਆਂ ਏਜੰਸੀਆਂ ਨੇ ਟ੍ਰੇਨਡ ਕਰਕੇ ਉਵੇਂ ਹੀ ਉੱਥੇ ਭੇਜਿਆ ਜਿਵੇਂ ਕਸ਼ਮੀਰ ਸਿੰਘ ਔਰ ਦੂਸਰਾ ਜਿਹੜਾ 35 ਸਾਲ ਬਾਅਦ ਆਇਆ ਸੀ ਭੇਜਿਆ। जी ਉੱਥੇ ਇਹਦੇ ਐਕਸ਼ਨਸ ਦੇ ਵਿੱਚ 14-15 ਬੰਦੇ ਵੀ ਮਾਰੇ ਗਏ, ਫਾਂਸੀ ਹੋਈ, ਫਿਰ ਉਮਰ ਕੈਦ 'ਚ ਬਦਲਿਆ ਜਾਏ, ਇਹ ਚਰਚਾ ਚੱਲੀ। ਅਸੀਂ ਸਮਝਦੇ ਹਾਂ ਵੀ ਜੇ ਦੋਨੋਂ ਸਰਕਾਰਾਂ ਦੀ ਨੀਤ ਸਾਫ਼ ਹੁੰਦੀ ਤੇ ਘੱਟੋ ਘੱਟ ਇਧਰਲੇ ਉਹਨਾਂ ਨੂੰ ਬਦਲ ਦੇਣ, ਉਹ ਆਪਣੀਆਂ ਘੱਟ ਗਿਣਤੀਆਂ ਨੂੰ ਵੀ ਫਾਂਸੀ ਲਾਉਣ ਨੂੰ ਤਿਆਰ ਬੈਠੇ ਨੇ, ਪ੍ਰੋਫੈਸਰ ਭੁੱਲਰ ਨੂੰ, ਰਾਜੋ ਆਣਿਆਂ ਨੂੰ, ਤੇ ਦੂਸਰੇ ਗਵਾਂਢੀ ਦੇਸ਼ ਨੂੰ ਕਹਿੰਦੇ ਨੇ ਜੀ ਉਹ ਨਾ ਦੇ। जी ਔਰ ਉਹ ਕੇਸ ਇੰਨਾ ਕੁ ਲੰਬਾ ਹੋਇਆ ਕਿ ਪੋਲੀਟੀਕਲੀ ਇੱਕ ਐਟਮੋਸਫੀਅਰ ਉਸ ਕਿਸਮ ਦਾ ਬਣ ਗਿਆ। ਜੇ ਹੁਣ ਅਫਸਰ ਗੁਰੂ ਨੂੰ ਫਾਂਸੀ ਦਿੱਤੀ ਹੈ, ਪਹਿਲਾਂ ਕਸਾਬ ਨੂੰ ਦਿੱਤੀ ਹੈ, ਹੁਣ ਪਤਾ ਨਹੀਂ ਹੈ ਪਾਕਿਸਤਾਨ ਦੀ ਪੰਜਾਬ ਗਵਰਨਮੈਂਟ ਨੇ ਜੁਡੀਸ਼ੀਅਲ ਇਨਕੁਆਇਰੀ ਵੀ ਆਰਡਰ ਕੀਤੀ ਹੈ, ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਉੱਤੇ ਮਰਡਰ ਕੇਸ ਵੀ ਹੈ जी ਉਹਨਾਂ ਨੇ ਕੀਤਾ। ਪਰ ਇੱਧਰ ਬੜੀ ਘਟੀਆ ਸਿਆਸਤ ਹੋ ਰਹੀ ਹੈ, ਉਹਨੂੰ ਨੈਸ਼ਨਲ ਹੀਰੋ ਬਣਾ ਦਿੱਤਾ ਹੈ। जी ਪ੍ਰਧਾਨ ਮੰਤਰੀ ਤੋਂ ਲੈ ਕੇ ਪਾਰਲੀਮੈਂਟ, ਦੂਜਾ ਚੀਫ ਮਿਨਿਸਟਰ 1 ਕਰੋੜ ਇਹ ਦੇਣਗੇ, 50 ਲੱਖ ਉਹ ਦੇਣਗੇ, ਇਹ ਹੀਰੋ ਹੈ, ਇਹ ਸ਼ਹੀਦ ਹੈ। जी ਹੁਣ ਜਿਹੜਾ ਇਹ ਵੀ ਇਹਨਾਂ ਦਾ ਵਰਜਨ ਸੀ ਕਿ ਜੀ ਉਹਨੂੰ ਉਹ ਰਾਹ ਦਾ ਏਜੰਟ ਨਹੀਂ ਹੈ, ਉਹ ਤਾਂ ਸ਼ਰਾਬ ਪੀ ਕੇ ਗਲਤੀ ਨਾਲ ਉਹਨਾਂ ਦੇ ਬਾਰਡਰ 'ਚ ਚਲਾ ਗਿਆ। जी ਹੁਣ ਚਲੋ ਜੇ ਇਹ ਗੱਲ ਵੀ ਮੰਨ ਲਓ ਕਿ ਸ਼ਰਾਬ ਪੀ ਕੇ ਉਧਰ ਚਲਾ ਗਿਆ ਤਾਂ ਕਿਹੜਾ ਹੀਰੋ ਹੋਇਆ ਫਿਰ? जी ਨਹੀਂ ਵੀ ਜਿਹੜੇ ਤੁਹਾਡੇ ਅਸਲੀ ਨਾਇਕ ਤੇ ਹੀਰੋ ਨੇ ਉਹਨਾਂ ਨੂੰ ਤਾਂ ਅਸੀਂ ਰੋਲ ਦਿੱਤਾ ਹੈ ਜਾਂ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ। जी ਪਰ ਫਿਰ ਵੀ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਪਰ ਇਹ ਜਿਹੜੀ ਘਟੀਆ ਸਿਆਸਤ ਹੈ ਇਸ ਕੇਸ ਦੇ ਉੱਤੇ ਸਿਆਸਤ ਜ਼ਿਆਦਾ ਹੋ ਰਹੀ ਹੈ। जी ਨਾ ਸਰਬਜੀਤ ਸਿੰਘ ਦਾ ਪਹਿਲਾਂ ਫਿਕਰ ਸੀ ਨਾ ਹੁਣ ਹੈ। ਇਹ ਤਾਂ ਇਹਨਾਂ ਦੇ ਤਨਖਾਹਦਾਰ ਬੰਦੇ ਨੇ ਜਿਨ੍ਹਾਂ ਨੂੰ ਇਹ ਵਰਤਦੇ ਨੇ, ਇਧਰਲੇ ਰਾਹ ਵਾਲੇ ਵਰਤਦੇ ਨੇ, ਉਧਰਲੀਆਂ ਏਜੰਸੀਆਂ ਵਾਲੇ ਇੱਧਰ ਭੇਜਣ ਲਈ ਵਰਤਦੇ ਨੇ। जी डॉक्टर साहब, ਭਾਰਤ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ, ਇਸ ਬਾਰੇ ਤੁਹਾਡੇ ਕੀ ਕਮੈਂਟ? ਆਲਰੇਡੀ ਪਾਕਿਸਤਾਨ ਦੀ ਸਰਕਾਰ ਨੇ ਜੁਡੀਸ਼ੀਅਲ ਇਨਕੁਆਇਰੀ ਪਲੱਸ ਜਿਹੜੇ 2 ਬੰਦੇ ਨੇ ਉਹਨਾਂ ਦੇ ਉੱਤੇ ਮਰਡਰ ਚਾਰਜ ਆਇਦ ਕੀਤਾ ਹੈ। ਜੀ ਸੋ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਆਪਣੀਆਂ ਜੇਲ੍ਹਾਂ 'ਚ ਜਿਹੜੇ ਇਹਨਾਂ ਨੇ ਮਾਰੇ ਨੇ। ਅੱਜ ਦੀ ਵੀ ਇੱਕ ਖਬਰ ਹੈ ਕਿ ਮਿਸਟੀਰੀਅਸ ਸਰਕਮਸਟੈਂਸਸ ਪਟਿਆਲੇ ਜੇਲ੍ਹ 'ਚ ਇੱਕ ਕੈਦੀ ਜਿਹੜਾ ਉਹ ਮਰ ਗਿਆ। ਜੀ ਹਫ਼ਤਾ ਪਹਿਲਾਂ ਜਿਹੜਾ ਸੰਦੀਪ ਸਿੰਘ ਨਾਂ ਦਾ ਬੰਦਾ ਸਿੱਖ ਜਿਹੜਾ ਸ਼ਿੰਗਾਰ ਬੰਬ ਕਾਂਡ ਦੇ ਵਿੱਚ ਸਿਨੇਮਾ ਬੰਬ ਕਾਂਡ ਜਿਹਨੂੰ ਝੂਠੇ ਫਸਾਇਆ ਹੋਇਆ ਸੀ, ਉਹਨੇ ਹਫ਼ਤੇ ਬਾਅਦ ਰਿਹਾ ਹੋਣਾ ਸੀ। 34-35 ਸਾਲ ਦਾ ਮੁੰਡਾ ਉਹ ਮਰਿਆ ਮਿਲਿਆ, ਕਿਹਾ ਜੀ ਇਹਨੂੰ ਹਾਰਟ ਅਟੈਕ ਹੋ ਗਿਆ। ਵੀ ਪਹਿਲਾਂ ਤੁਸੀਂ ਆਪਣਾ ਘਰ ਸਾਫ਼ ਕਰ ਲਓ ਫਿਰ ਤੁਸੀਂ ਦੂਸਰਿਆਂ ਤੇ ਕਰੋ। ਉਹਨਾਂ ਨੇ ਇਨਕੁਆਇਰੀ ਵੀ ਆਰਡਰ ਕੀਤੀ ਹੈ, ਮਰਡਰ ਚਾਰਜ ਵੀ ਜਿਹੜੇ ਨੇ ਉਹਨਾਂ ਤੇ ਲਾਏ ਨੇ। ਹੋਰ ਕੀ ਕੀਤਾ ਜਾ ਸਕਦਾ? ਜੀ ਪਰ ਇਹ ਘਟੀਆ ਸਿਆਸਤ ਹੈ। ਜੀ ਡਾਕਟਰ ਸਾਹਿਬ, ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਖੋਭਿਆ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹ ਮੈਨੂੰ ਵੈਸੇ ਹੀ ਜਾਲੀ ਜਿਹੀ ਭੈਣ ਲੱਗਦੀ ਹੈ, ਮੈਨੂੰ ਅਸਲੀ ਵੀ ਨਹੀਂ ਲੱਗਦੀ। ਔਰ ਇਹ ਉੱਥੋਂ ਦੀਆਂ ਪਹਿਲੀਆਂ ਰਿਪੋਰਟਾਂ ਵੀ ਇਹ ਸੀ ਕਿ ਹੈ ਨਹੀਂ ਹੈ, ਇਹ ਏਜੰਸੀਆਂ ਨੇ ਇਹਨੂੰ ਟ੍ਰੇਨਡ ਕੀਤਾ ਹੋਇਆ ਹੈ। ਪੂਰੇ ਸਿਆਸੀ ਬਿਆਨਬਾਜ਼ੀਆਂ ਕਰਦੀ ਹੈ। ਕਦੇ ਤਾਂ ਕਹਿੰਦੇ ਜੀ ਜ਼ਰਦਾਰੀ ਨੇ ਵੋਟਾਂ ਲੈਣ ਲਈ ਇਹ ਕੰਮ ਕਰਤਾ, ਭਲਾ ਜ਼ਰਦਾਰੀ ਨੂੰ ਇਹਦਾ ਕੀ ਫਾਇਦਾ ਹੈ? ਇਹ ਸਟੇਟ ਦਾ ਸਬਜੈਕਟ ਹੈ, ਪੰਜਾਬ 'ਚ ਹੋਇਆ, ਰਾਦਰ ਬਦਨਾਮੀ ਹੋਈ ਹੈ ਪਾਕਿਸਤਾਨ ਦੀ। ਜੀ ਇਹ ਨਹੀਂ ਸੀ ਹੋਣਾ ਚਾਹੀਦਾ। ਸੋ ਇਹ ਉਹਨਾਂ ਦੇ ਕੋਈ ਹੱਕ 'ਚ ਨਹੀਂ ਹੈ। ਫਿਰ ਕਹਿ ਦਿੱਤਾ ਉੱਥੇ ਉਹ ਮਿਸਟਰ ਬਰਨੀ ਹੈ ਵਿਚਾਰਾ ਭੱਜ ਦੌੜ ਕਰਦਾ ਹੈ ਵੀ ਜਿਹੜੇ ਉਮਰ ਫਾਂਸੀ ਵਾਲੇ ਨੇ ਰਿਹਾ ਹੋਣ ਕਿ ਜੀ ਇਹ ਮੇਰੇ ਤੋਂ 2.5 ਕਰੋੜ ਮੰਗਦਾ ਸੀਗਾ ਕਿ ਦੇ ਤਾਂ ਮੈਂ ਤਾਂ ਤੇਰੇ ਭਰਾ ਨੂੰ ਛਡਾਉਂਦਾ। ਹੁਣ ਇਹ ਬਿਆਨ ਦੇ ਦਿੱਤਾ ਹੈ ਕਿ ਜੀ ਇਹ ਪਹਿਲਾਂ ਇਹਨਾਂ ਨੇ ਵਾਜਪਾਈ ਦੀ ਪਿੱਠ 'ਚ ਛੁਰਾ ਮਾਰਿਆ ਸੀ ਜਦੋਂ ਕਾਰਗਿਲ ਕੀਤਾ, ਹੁਣ ਮਨਮੋਹਨ ਸਿੰਘ ਦੀ ਪਿੱਠ 'ਚ ਛੁਰਾ ਮਾਰਿਆ। ਹੁਣ ਇਸ ਕਿਸਮ ਦੇ ਜਿਹੜੀ ਬਿਆਨਬਾਜ਼ੀ ਹੈ ਇਹ ਆਪਣੇ ਆਪ 'ਚ ਹੀ ਗੱਲ ਦੱਸਦੀ ਹੈ ਵੀ ਇਹ ਸਾਰਾ ਸਿਆਸੀ ਜਿਹਾ ਕੰਮ ਹੈ। ਔਰ ਨਾ ਇਹਨੂੰ ਵੀ ਇਹਨੇ ਮੁੜ ਕੇ ਪੈਸੇ ਵੀ ਜਿਹੜਾ ਹੁਣ ਕਰੋੜ 1.5 ਕਰੋੜ ਆਇਆ, ਤੁਸੀਂ ਹੋਰ 4-6 ਮਹੀਨਿਆਂ ਨੂੰ ਦੇਖਿਓ ਅਖਬਾਰਾਂ 'ਚ ਖਬਰਾਂ ਲੱਗੀਆਂ ਹੋਣਗੀਆਂ, ਉਹਦੀਆਂ ਵਿਚਾਰੇ ਦੀ ਵਾਈਫ ਤੇ ਬੱਚੀਆਂ ਨੂੰ ਕੁਝ ਨਹੀਂ ਮਿਲਣਾ ਹੈ, ਇਹਨੇ ਖਾ ਜਾਣੇ ਨੇ ਪੈਸੇ। ਇਹ ਸ਼ੁਰੂ ਤੋਂ ਹੀ ਇਸ ਕਿਸਮ ਦੇ ਕੰਮ ਕਰਦੀ ਹੈ। ਜੀ
ਪੰਜਾਬ ਨੇ ਸਰਬਜੀਤ ਨੂੰ ਕੌਮੀ ਸ਼ਹੀਦ ਐਲਾਨਿਆ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਬਾਦਲ ਕੇ ਵੀ ਡਰਾਮੇਬਾਜ਼ੀਆਂ ਕਰ ਰਹੇ ਨੇ ਕਿ ਜੀ 3 ਦਿਨ ਝੰਡੇ ਨਵੇਂ ਰਹਿਣਗੇ। ਚਲੋ ਚੰਗਾ ਕੰਮ ਕੀਤਾ ਵੀ ਬੱਚਿਆਂ ਨੂੰ ਨੌਕਰੀਆਂ ਦੇਣਾ, ਕਰੋੜ ਰੁਪਈਆ ਦੇਵਾਂਗੇ, ਕਿਉਂਕਿ ਸੈਂਟਰ ਨੇ 25 ਲੱਖ ਦਿੱਤਾ ਹੈ, ਅਸੀਂ ਕਰੋੜ ਦੇਵਾਂਗੇ ਜੀ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜੇ ਏਜੰਸੀਆਂ ਭੇਜਦੀਆਂ ਨੇ ਉੱਥੇ ਜਸੂਸੀ ਲਈ ਜਾਂ ਦੂਜੇ, ਉਹਨਾਂ ਦਾ ਪਹਿਲਾਂ ਤਾਂ ਕੋਈ ਸਿਸਟਮ ਬਣਾਓ ਕਿ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ। ਮਰਨ ਤੋਂ ਬਾਅਦ ਤੁਸੀਂ ਫੋਟੋਆਂ ਲਵਾਉਣ ਲਈ ਤੇ ਦੂਸਰਾ ਕਰਨ ਲਈ ਇਹ ਕੰਮ ਕਰਦੇ ਹੋ। ਆਪਣੀਆਂ ਜੇਲ੍ਹਾਂ 'ਚ ਤੁਸੀਂ ਆਪਣੇ ਰੱਖ ਕੇ ਬੰਦੇ ਮਾਰ ਰਹੇ ਹੋ ਜੀ। ਪਰ ਮੈਨੂੰ ਚਲੋ ਇਹ ਜ਼ਰੂਰ ਹੈ ਵੀ ਉਸ ਦਾ ਸਰਬਜੀਤ ਦੇ ਪਰਿਵਾਰ ਬੱਚਿਆਂ ਨੂੰ ਜੇ ਨੌਕਰੀ ਮਿਲਦੀ ਹੈ ਤੇ ਉਹ ਬੱਚੇ ਨੂੰ ਇੱਕ ਬੇਟਾ ਸ਼ਾਇਦ ਜਾਂ ਕਿਵੇਂ, ਸੋ ਉਹ ਘੱਟੋ ਘੱਟ ਮੁਤਾਜ ਨਹੀਂ ਹੋਣਗੇ। ਬਾਕੀ ਸਾਰੀ ਇਹ ਵੀ ਸਿਆਸੀ ਡਰਾਮੇਬਾਜ਼ੀ ਕਰ ਰਹੇ ਨੇ, ਹੋਰ ਕੁਝ ਨਹੀਂ। ਜੀ ਡਾਕਟਰ ਸਾਹਿਬ, ਭਾਰਤੀ ਪਾਰਲੀਮੈਂਟ ਨੇ ਸਰਬਜੀਤ ਦੀ ਮੌਤ ਤੇ ਭਾਰੀ ਗਮ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਹੁਣ ਪਾਰਲੀਮੈਂਟ 'ਚ ਵੀ ਚੀਕਾਂ ਮਾਰ ਰਹੇ ਸੀ, ਪਾਕਿਸਤਾਨ ਮੁਰਦਾਬਾਦ, ਸ਼ੇਮ ਸ਼ੇਮ, ਇਹ ਉਹ। ਵੀ ਤੁਹਾਡੀ ਪਾਰਲੀਮੈਂਟ 'ਚ ਤੁਸੀਂ ਕੀ ਨਹੀਂ ਕੀਤਾ ਘੱਟ ਗਿਣਤੀਆਂ? ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਜਦੋਂ ਸੋਹਣਜੀਤ ਸਿੰਘ ਜਿਹੜਾ ਪਿੰਡ ਸੁਰ ਸਿੰਘ ਦਾ ਰਹਿਣ ਵਾਲਾ, ਉਹਨੂੰ ਤੁਸੀਂ ਲਟਕਾ ਦਿੰਦੇ ਹੋ ਅੰਦਰ ਜੇਲ੍ਹ ਦੇ? ਕੁਲਵੰਤ ਸਿੰਘ ਨੂੰ ਜਿਉਂਦੇ ਸਾੜ ਦਿੱਤਾ ਹੈ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕਿ ਜੀ ਇਹ ਸੁਸਾਈਡ ਕਰਨਾ ਚਾਹੁੰਦਾ ਸੀ ਜੀ। ਹੁਣ ਇਹ ਸ਼ਰਮ ਦੀ ਗੱਲ ਨਹੀਂ ਹੈ ਵੀ ਹਜ਼ਾਰਾਂ ਜਿਹੜੇ ਕੈਦੀ ਨੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕਈ ਸਾਲ ਤੋਂ, ਉਹਨਾਂ ਦੀਆਂ ਸਜ਼ਾਵਾਂ ਵੀ ਮੁੱਕ ਚੁੱਕੀਆਂ, ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਜਾਂਦਾ ਜੀ। ਕਿਹਨੂੰ ਉੱਥੇ ਟੌਰਚਰ ਨਹੀਂ ਕੀਤਾ ਜਾਂਦਾ, ਕਿਹਨੂੰ ਨਹੀਂ ਪਤਾ। ਸੋ ਪਾਕਿਸਤਾਨ ਕਿਹੜਾ ਵੱਖਰਾ ਸਿਸਟਮ ਹੈ? ਇਹੀ ਹੈ, ਅੰਗਰੇਜ਼ਾਂ ਦੀ ਵਿਰਾਸਤ ਹੈ। ਉਹ ਚਿੱਟੇ ਹਾਕਮ ਸੀ, ਇੱਥੇ ਇਹੀ ਕੁਝ ਕਰਦੇ ਸੀ, ਜਾਣ ਲੱਗੇ ਉਹੀ ਪੁਲਿਸ ਹੈ, ਉਹੀ ਮਹਿਕਮਾ ਹੈ, ਉਹੀ ਕਰਪਟ ਲੋਕ ਨੇ। ਇਹਨਾਂ 'ਚ ਫਰਕ ਤਾਂ ਕੋਈ ਨਹੀਂ ਹੈ ਦੋਨੋਂ ਪਾਸਿਆਂ 'ਚ। ਸੋ ਸ਼ੇਮ ਕਿਹਨੂੰ ਦੇਣੀ ਹੈ ਤੇ ਪਾਰਲੀਮੈਂਟ ਨੇ ਕਿਹਨੂੰ? ਪਹਿਲਾਂ ਆਪਣਾ ਘਰ ਸਾਫ਼ ਕਰੋ ਜੀ। ਡਾਕਟਰ ਸਾਹਿਬ, ਦਿੱਲੀ ਵਿੱਚ ਸਿੱਖਾਂ ਨੇ ਸੋਨੀਆ ਗਾਂਧੀ ਦੇ ਘਰ ਅੱਗੇ ਰੋਸ ਵਿਖਾਵਾ ਕੀਤਾ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਸੱਜਣ ਕੁਮਾਰ ਦੀ ਐਕਵਿਟਲ ਤੋਂ ਬਾਅਦ ਸਿੱਖਾਂ 'ਚ ਦੁਨੀਆ ਭਰ ਦੇ ਵਿੱਚ ਰੋਸ ਹੈ ਜੀ। ਔਰ ਅਕਾਲੀ ਖਾਸ ਤੌਰ ਤੇ ਬਾਦਲ ਕੇ, ਉਹਨਾਂ ਨੂੰ ਜਾਂਚ ਹੈ ਕਿ ਕਿਵੇਂ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ। ਇਹੀ ਜਿਹੜੇ ਨੇ ਪੰਜਾਬ 'ਚ ਸੁਮੇਧ ਸੈਣੀ ਨੂੰ ਲਾ ਸਕਦੇ ਨੇ ਜਿਹਨੇ ਸਿੱਖ ਮਾਰੇ ਨੇ, ਤੇ ਉੱਥੇ ਹੁਣ ਇਸ ਪ੍ਰੋਟੈਸਟ ਦੇ ਵਿੱਚ ਦਿੱਲੀ ਕਮੇਟੀ, ਹੁਣ ਉਹਦਾ ਵੀ ਕੰਟਰੋਲ ਇਹਨਾਂ ਕੋਲ ਹੈ। ਦਿੱਲੀ ਅਕਾਲੀ ਦਲ ਹੋਰ ਸਾਰੇ ਸ਼ਾਮਲ ਹੋਏ। ਪੀੜਤ ਪਰਿਵਾਰ ਤਾਂ ਵਿਚਾਰੇ ਹੈ ਹੀ ਸੀ, ਉਹਨਾਂ ਨੇ ਤਾਂ ਆਪਣੇ ਪਰਿਵਾਰਾਂ ਦੇ ਜੀ ਗਵਾਏ ਹੋਏ ਨੇ ਜੀ। ਸੋ ਜੇ ਕਾਂਗਰਸ ਔਰ ਬੀਜੇਪੀ ਘਟੀਆ ਸਿਆਸਤ ਕਰ ਰਹੀ ਹੈ, ਪੰਜਾਬ 'ਚ ਬਾਦਲ ਕੇ ਕਰ ਰਹੇ ਨੇ, ਦਿੱਲੀ 'ਚ ਵੀ ਇਹ ਜਿਹੜਾ ਗਰੁੱਪ ਹੁਣ ਨਵਾਂ ਪਾਵਰ 'ਚ ਆਇਆ, ਇਹ ਆਪਣੇ ਉਹਨਾਂ ਜਿਹੜੇ ਮਾਰੇ ਗਏ ਨੇ, ਸ਼ਹੀਦ ਨੇ, ਉਹਨਾਂ ਦੇ ਸਿਵਿਆਂ ਦੇ ਉੱਤੇ ਆਪਣੀਆਂ ਰੋਟੀਆਂ ਸੇਕ ਰਹੇ ਨੇ। ਇਹਨਾਂ ਨੂੰ ਕੋਈ ਦਰਦ ਨਹੀਂ ਹੈ। ਅਦਰਵਾਈਜ਼ ਉਹ ਵਿਡੋਜ਼ ਕਿਉਂ ਰੁਲਦੀਆਂ ਦਿੱਲੀ ਦੀਆਂ? ਬੱਚੇ ਉਹਨਾਂ ਦੇ ਕਿਉਂ ਜੇਬ ਕਤਰੇ ਬਣਦੇ? ਇਹੀ ਕਮੇਟੀਆਂ ਵਾਲੇ ਉੱਥੇ ਸਾਰੇ ਲੋਕ ਬੈਠੇ ਨੇ, ਕਰੋੜਾਪਤੀ। ਸੋ ਇਹ ਹੁਣ ਇਹਨਾਂ ਨੂੰ ਪਾਰਲੀਮੈਂਟ ਦੀਆਂ ਚੋਣਾਂ ਨਜ਼ਰ ਆਉਂਦੀਆਂ, ਬੀਜੇਪੀ ਨੂੰ ਵੀ ਸੂਟ ਕਰਦਾ। ਬੀਜੇਪੀ ਨੇ ਵੀ ਕਿਹਾ ਜੀ ਸੁਪਰੀਮ ਕੋਰਟ ਪੈਨਲ ਬਣਾ ਦੇ, ਔਰ ਇਹ ਹੋਏ। ਸੋ ਇਹ ਸਾਰੀ ਡਰਾਮੇਬਾਜ਼ੀ ਹੈ, ਕੋਈ ਕਿਸੇ ਨੂੰ ਕਿਸੇ ਨਾਲ ਹਮਦਰਦੀ ਨਹੀਂ ਹੈ। ਜਿਨ੍ਹਾਂ ਦੇ ਜੀ ਚਲੇ ਗਏ ਉਹ ਵਿਚਾਰੇ ਆਪ ਹੀ ਰੁਲ ਰਲ ਕੇ ਕੋਈ ਪੜ ਜਾਣਗੇ, ਕੋਈ ਰੁਲ ਜਾਣਗੇ, ਪਰ ਇਹ ਸਭ ਘਟੀਆ ਕੰਮ ਹੈ ਇਹਨਾਂ ਦਾ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਕੁਐਸਚਨ ਦਾ ਸਾਨੂੰ ਆਨਸਰ ਦਿੱਤਾ। ਤੇ ਹੁਣ ਤੁਸੀਂ ਸਾਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਭਾਈ ਗੁਰਦਾਸ ਜੀ ਦੀ 9ਵੀਂ ਵਾਰ ਦੀ 19ਵੀਂ ਪੌੜੀ ਨੂੰ ਚੁਣਿਆ ਅੱਜ ਦੇ ਵਿਚਾਰ ਦੇ ਲਈ, ਜਿਸ ਦੀ ਲਿਖਤ ਹੈ, ਜਿਉਂ ਧਰਤੀ। ਇਹ ਜਿਹੜੀ ਇਸ ਪੌੜੀ ਦਾ ਮੁੱਖ ਜਿਹੜਾ ਜਿਸਟ ਉਹ ਇਹ ਹੈ ਕਿ ਹਰ ਚੀਜ਼ ਤੋਂ ਸਾਨੂੰ ਸਿੱਖਣਾ ਚਾਹੀਦਾ। ਇਹਦੇ 'ਚ ਉਹਨਾਂ ਨੇ ਧਰਤੀ ਦਾ ਅਲੰਕਾਰ ਇਸਤੇਮਾਲ ਕੀਤਾ ਹੈ, ਧਰਤੀ ਨੂੰ ਆਧਾਰ ਬਣਾ ਕੇ ਕਿ ਕਿਵੇਂ ਸਾਡੇ 'ਚ ਨਿਮਰਤਾ ਹੋਣੀ ਚਾਹੀਦੀ ਹੈ ਜੀ, ਕਿਵੇਂ ਅਸੀਂ ਆਪਣੇ ਆਪ 'ਚੋਂ ਹੰਕਾਰ ਖਤਮ ਕਰੀਏ ਜੀ, ਔਰ ਆਪਣੇ ਵਿਚਲੀ ਈਗੋ ਨੂੰ ਮਾਰੀਏ। ਸੋ ਉਹਨਾਂ ਨੇ ਧਰਤੀ ਦੇ ਨਾਲ ਜੋੜ ਕੇ 4 ਜਿਹੜੇ ਨੇ ਅਲੰਕਾਰ 3 ਇਸਤੇਮਾਲ ਕੀਤੇ ਨੇ, ਔਰ ਫਿਰ ਆਪਣੀ ਗੱਲ ਕੀਤੀ ਹੈ। ਪਹਿਲੀ ਉਸ ਪੌੜੀ ਦੇ ਸ਼ਬਦ ਨੇ, ਜਿਉਂ ਧਰਤੀ ਧੀਰਜ ਧਰਮਸਾਲ ਮਸਕੀਨੀ ਮੂੜੀ, ਸਭ ਨੂੰ ਨੀਵੀਂ ਹੋਏ ਰਹੀ ਤਿਸ ਮਣੀ ਨਾ ਕੂੜੀ, ਕੋਈ ਹਰ ਮੰਦਰ ਕਰੈ ਕੋ ਕਰੈ ਅਰੂੜੀ, ਜੇਹਾ ਬੀਜੈ ਸੋ ਲੁਣੈ ਫਲ ਅੰਬ ਲਸੂੜੀ, ਜੀਵਦਿਆਂ ਮਰ ਜੀਵਣਾ ਜੁੜ ਗੁਰਮੁਖ ਜੂੜੀ, ਲੱਤਾਂ ਹੇਠ ਲਤਾੜੀਏ ਗੱਤ ਸਾਧਾਂ ਧੂੜੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਜਿਵੇਂ ਧਰਤੀ ਜਿਹੜੀ ਹੈ ਉਹ ਧੀਰਜ ਜੀ, ਧਰਮਸਾਲ ਪਰਉਪਕਾਰ ਜੀ, ਤੇ ਨਿਮਰਤਾ, ਮਸਕੀਨ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਨਿਮਰਤਾ ਜੀ। ਜਿਵੇਂ ਧਰਤੀ ਐਮਬੋਡੀਮੈਂਟ ਹੈ, ਮੁਜੱਸਮਾ ਹੈ ਤਿੰਨਾਂ ਚੀਜ਼ਾਂ ਦਾ, ਧੀਰਜ ਦਾ ਜੀ, ਧਰਮਸਾਲ ਦਾ ਔਰ ਨਿਮਰਤਾ ਦਾ ਜੀ।
ਔਰ ਉਹਦਾ ਉਦਾਹਰਣ ਹੈ ਸਭ ਨੂੰ ਨੀਵੀਂ ਹੋਏ ਰਹੀ। ਧਰਤੀ ਹਮੇਸ਼ਾ ਆਪਣੇ ਆਪ ਨੂੰ ਨੀਵਾਂ ਰੱਖਦੀ ਹੈ। ਤਿਸ ਮਣੀ ਨਾ ਕੂੜੀ। ਹੁਣ ਇਹ ਜਿਹੜੀ ਗੱਲ ਹੈ ਨੀਵੇਂ ਰੱਖਣ ਦੀ, ਇਹ ਟਰੂਥ ਦੇ ਉੱਤੇ ਬੇਸਡ ਹੈ, ਸੱਚੀ ਗੱਲ ਹੈ। ਭਾਈ ਸਾਹਿਬ ਕਹਿੰਦੇ ਨੇ ਇਹ ਝੂਠ ਨਹੀਂ ਹੈ। ਹੁਣ ਕਿਵੇਂ ਕੋਈ ਹਰਮੰਦਰ ਕਰੇ ਧਰਤੀ ਦੇ ਉੱਤੇ, ਕੋਈ ਰੱਬ ਦਾ ਘਰ ਬਣਾ ਲੇ, ਕੋਈ ਮੰਦਰ ਬਣਾ ਲੇ, ਗੁਰਦੁਆਰਾ ਬਣਾ ਲੇ, ਮਸਜਿਦ ਬਣਾ ਲੇ, ਧਰਤੀ ਤਾਂ ਨਹੀਂ ਪ੍ਰੋਟੈਸਟ ਕਰਦੀ। ਤੇ ਭਾਵੇਂ ਕੋਈ ਰੂੜੀਆਂ ਦਾ ਢੇਰ ਲਾ ਲੇ ਜੀ। ਹੁਣ ਰੂੜੀ ਗੰਦਗੀ ਹੈ। ਹਰਮੰਦਰ ਜਾਂ ਰੱਬ ਦਾ ਘਰ ਬਣਾਉਣਾ ਜਾਂ ਪੂਜਾ ਇਬਾਦਤ ਦਾ ਥਾਂ ਬਣਾਉਣਾ ਪਵਿੱਤਰ ਗੱਲ ਹੈ। ਸੋ ਭਾਈ ਸਾਹਿਬ ਕਹਿੰਦੇ ਨੇ ਕੋਈ ਹਰਮੰਦਰ ਕਰਿਆ ਕੋ ਕਰਿਆ ਰੂੜੀ, ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਦੋਨਾਂ ਨੂੰ ਹੀ ਸਹਾਰਦੀ ਹੈ। ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਿ ਜੋ ਜੀ ਤੁਸੀਂ ਬੀਜੋਗੇ ਉਹੀ ਵੱਢੋਗੇ। ਸੋ ਧਰਤੀ ਨੇ ਇਹੀ ਅਸੂਲ ਰੱਖਿਆ ਹੋਇਆ ਕਿ ਭਾਈ ਮੈਂ ਤਾਂ ਸਭ ਦੀ ਸਾਂਝੀ ਹਾਂ, ਮੈਂ ਤਾਂ ਆਪਣੇ 'ਚ ਨਿਮਰਤਾ ਧਾਰਨੀ ਹੈ, ਮੈਂ ਕੋਈ ਪ੍ਰੋਟੈਸਟ ਨਹੀਂ ਕਰਨਾ। ਜੋ ਬੀਜੋਗੇ ਉਹ ਵੱਢੋਗੇ। ਜਿਹਾ ਬੀਜੈ ਸੋ ਲੁਣੈ, ਫਲ ਅੰਬ ਲਸੂੜੀ। ਲਸੂੜੀ ਅਸੀਂ ਪਤਾ ਹੀ ਹੈ ਕਿਵੇਂ ਬਕਬਕੀ ਕਹਿੰਦੇ ਨੇ ਵੀ ਕਿਵੇਂ ਲਸੂੜੀ ਵਾਂਗ ਨਾਲ ਚੰਬੜਿਆ, ਚੰਬੜਦੀ ਵੀ ਹੈ, ਉਹਦਾ ਕੋਈ ਸਵਾਦ ਵੀ ਨਹੀਂ। ਤੇ ਅੰਬ ਸਭ ਤੋਂ ਮਿੱਠਾ ਹੁੰਦਾ, ਪਰ ਦੋਵੇਂ ਹੀ ਉਸ ਧਰਤੀ ਚੋਂ ਨਿਕਲਦੇ ਨੇ। ਅੰਬ ਵੀ ਉਹਦੇ ਚੋਂ ਹੁੰਦਾ, ਲਸੂੜੀ ਵੀ ਉਹਦੇ ਚੋਂ ਹੀ ਨਿਕਲਦੀ ਹੈ। ਸੋ ਜਿਹਾ ਬੀਜੈ ਸੋ ਲੁਣੈ, ਫਲ ਅੰਬ ਲਸੂੜੀ। ਤੇ ਹੁਣ ਕਨਕਲੂਡ ਕੀਤਾ ਉਹਨਾਂ ਨੇ, ਜੀਵਨ ਦਿਆਂ ਮਰ ਜੀਵਣਾ ਜੁੜ ਗੁਰਮੁਖ ਜੂੜੀ। ਕਿ ਗੁਰਮੁਖਾਂ ਦੀ ਸੰਗਤ ਵਿੱਚ ਜੁੜ ਕੇ ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਜਿਉਂਦਿਆਂ ਮਰ ਜਾਂਦੇ ਨੇ। ਹੁਣ ਜਿਉਂਦਿਆਂ ਮਰਨਾ ਕੀ ਹੈ? ਹਉਮੈ ਨੂੰ ਮਾਰਨਾ, ਈਗੋ ਨੂੰ ਮਾਰਨਾ। ਹਮ, ਮੈਂ, ਮੇਰਾ ਪੁੱਤਰ, ਮੇਰੀ ਧੀ, ਮੇਰਾ ਘਰ, ਮੇਰੀ ਦੁਨੀਆ, ਮੇਰਾ ਕਾਰੋਬਾਰ, ਮੇਰੀ ਬੱਲੇ ਬੱਲੇ। ਹੁਣ ਇਹ ਸਭ ਤੋਂ ਵੱਡਾ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ। ਇਹ ਬਿਮਾਰੀ ਹੈ ਅਸਲੀ, ਜਿਹੜੀ ਹਉਮੈ ਦੀ ਬਿਮਾਰੀ ਹੈ, ਇਹ ਹੀ ਬਾਕੀ ਬਿਮਾਰੀਆਂ ਦੀ ਮਾਂ ਹੈ। ਤੇ ਜਦੋਂ ਗੁਰਮੁਖ ਦੇ ਨਾਲ ਜੁੜ ਗੁਰਮੁਖ ਜੂੜੀ, ਤੇ ਫਿਰ ਉਹ ਜਿਉਂਦਿਆਂ ਅੰਦਰੋਂ ਇਹ ਹਉਮੈ ਮਰਦੀ ਹੈ। ਤੇ ਜਦੋਂ ਇਹ ਹਉਮੈ ਮਰਦੀ ਹੈ ਫਿਰ ਕੀ ਹੁੰਦਾ? ਲੱਤਾਂ ਹੇਠ ਲਤਾੜੀਏ, ਗੱਤ ਸਾਧਾਂ ਧੂੜੀ। ਕਿ ਜਿਸ ਤਰ੍ਹਾਂ ਜ਼ਮੀਨ ਨੂੰ ਇਹਦੇ ਤੇ ਅਸੀਂ ਪੈਰ ਰੱਖੇ ਨੇ, ਇਹਨਾਂ ਨੂੰ ਅਸੀਂ ਲਤਾੜਦੇ ਹਾਂ, ਪਰ ਜ਼ਮੀਨ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਰਸ ਅੰਬ ਵਾਲੇ ਨੂੰ ਅੰਬ ਦਿੰਦੀ ਹੈ, ਲਸੂੜੀ ਵਾਲੇ ਨੂੰ ਲਸੂੜੀ ਦਿੰਦੀ ਹੈ। ਹਰਿਮੰਦਰ ਬਣ ਜਾਏ, ਰੂੜੀਆਂ ਆ ਜਾਣ, ਉਸ ਦੇ ਉੱਤੇ ਕੋਈ ਵੀ ਤਬਦੀਲੀ ਹੋਏ। ਇਸੇ ਤਰ੍ਹਾਂ ਜਿਹੜੇ ਫਿਰ ਰੱਬ ਦੇ ਬੰਦੇ ਨੇ, ਜਦੋਂ ਗੁਰਮੁਖਾਂ 'ਚ ਜੁੜ ਕੇ ਉਹ ਆਪਣੀ ਹਉਮੈ ਨੂੰ ਮਾਰਦੇ ਨੇ ਤੇ ਗੱਤ ਸਾਧਾਂ ਧੂੜੀ, ਉਹ ਫਿਰ ਇਹ ਸਮਝਦੇ ਨੇ, ਉਹਨਾਂ ਦਾ ਮਾਨਸਿਕ ਅਵਸਥਾ ਇਹ ਬਣ ਜਾਂਦੀ ਹੈ ਕਿ ਅਸੀਂ ਭਲੇ ਲੋਕਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਮਤਲਬ ਇਹ ਵੀ ਹਿਊਮਿਲਿਟੀ, ਨਿਮਰਤਾ। ਔਰ ਇਸ ਗੱਲ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸੋ ਅੱਜ ਦਾ ਵਿਚਾਰ ਭਾਈ ਸਾਹਿਬ ਦੀ ਇਸ 9ਵੀਂ ਵਾਰ ਦੀ 19ਵੀਂ ਪੌੜੀ 'ਚ ਇਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਔਰ ਉਹਨਾਂ ਨੇ ਧਰਤੀ ਨੂੰ ਅਲੰਕਾਰ ਬਣਾ ਕੇ ਇਸ ਗੱਲ ਨੂੰ ਸਾਬਤ ਕੀਤਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਸੋਹਣਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸਿਆ ਤੇ ਨਾਲੇ ਉਹਨਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਵਾਚ ਕਰਦੇ ਰਹੋ ਤੇ ਸਾਡੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਕੱਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।